जी दोस्तों की हाल चाल है। ਇਹ ਸਾਹਮਣੇ ਜਿਹੜੀ ਤੁਹਾਨੂੰ ਇੱਕ ਚੰਗੀ ਨਜ਼ਰ ਆ ਰਹੀ ਏ ਇਹਦੇ ਵਿੱਚ ਨੇ ਦੋ ਖੂਹ, ਪੁਰਾਣੇ ਸਿੱਖਾਂ ਦੇ ਖੂਹ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਤਰਖਾਣਾ ਵਾਲੇ ਖੂਹ। ਉਹ ਜਨਾਬ ਖੂਹ ਅੱਜ ਵੀ ਮੌਜੂਦ ਨੇ ਔਰ ਜਾ ਕੇ ਦੇਖਦੇ ਹਾਂ ਕਿ ਉਹ ਅੱਜ ਕਿਸ ਹਾਲ ਦੇ ਵਿੱਚ ਨੇ। ਠੀਕ ਹੈ ਨਾ। ਇਹ ਅਸੀਂ ਬਿਲਕੁਲ ਡੇਰੇ ਤੇ ਆ ਗਏ ਹਾਂ। ਇਹ ਰਕਬਾ ਹੈਗਾ ਏ ਪਿੰਡ ਸੁਰੰਗੀਆਂ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਤੇ ਇਹ ਪੀਟਰ ਇੱਥੇ ਲੱਗ ਚੁੱਕੇ ਨੇ, ਲੇਕਿਨ ਉਹ ਜਨਾਬ ਇੱਥੇ ਡੱਲਾਂ ਵੀ ਨੇ ਦੋ, ਯਾਨੀ ਕਿ ਖੂਹ ਜਿਹੜੇ ਉਸ ਦੌਰ 'ਚ ਸਿੱਖਾਂ ਨੇ ਬਣਾਏ ਸਨ ਆਪਣੇ ਰਕਬੇ ਨੂੰ ਪਾਣੀ ਦੇਣ ਵਾਸਤੇ। ਇਸ ਪਿੰਡ ਦਾ ਬਹੁਤ ਰਕਬਾ ਸੀ। ਤੇ ਇਹ ਜਨਾਬ ਆ ਗਿਆ ਜਿਹੜਾ ਪਹਿਲਾ ਖੂਹ ਵੇ। ਕੋਲ ਜਾ ਕੇ ਤੁਹਾਨੂੰ ਦਿਖਾ ਲੈਂਦੇ ਹਾਂ ਕਿ ਖੂਹ ਅੰਦਰੋਂ ਇਸ ਵੇਲੇ ਕਿਸ ਹਾਲ ਦੇ ਵਿੱਚ। ਇਹ 100 ਸਾਲ ਹੋ ਗਿਆ ਇਸ ਖੂਹ ਨੂੰ, ਇਹ ਅੱਜ ਵੀ ਮੌਜੂਦ ਹੈ। ਓਏ ਹੋਏ ਹੋਏ ਦੇਖੋ ਜਨਾਬ, ਇਹ ਦੇਖੋ ਜੀ, ਇਹ ਦੇਖੋ ਓਰੀਜਨਲ ਹਾਲਤ 'ਚ ਖੂਹ ਵਿੱਚ ਹੁਣ ਦਰਖਤ ਉੱਗ ਗਿਆ, ਜੜ੍ਹਾਂ ਥੱਲੇ ਤੱਕ ਜਾ ਚੁੱਕੀਆਂ ਨੇ। ਲੇਕਿਨ मैं क्लोज करके तुहानूं दिखा लेना तो अंदरों तुसीं वेख के हैरान रह जाओगे कि खूह जिहड़ा किसी दौर च इलाके दीयां पैलियां नूं पानी दिंदा सी अज के साल च। ये एल पूरिया गया अज गंद ना भरिया जिहा खूह जनाब। तो ये हुण जिहड़ा ना ये भी किसी वेले भी पूर के ते इहनूं बिल्कुल बराबर कर दित्ता जाएगा जिहड़ी कि इहदी हालत है। हाले एक दूसरा खूह इहदे नाल है, वो वेखने वो किस तरह दा हैगा। लेकिन यह तुसीं पहलां देख लवो कि जिहड़ियां बजुर्गां दीयां निशानियां ने किस तरह हौली हौली मुकदियां जा रही ने, ख़त्म होंदियां जा रही ने। नवीं नस्ल बिल्कुल ये तो ना वाकफ होंदी जा रही है कि खूह किस तरह होंदे सन, चलते किस तरह होंदे सन और किस मकसद लिए बनाए गए होंदे हन। यकीनन मकसद इन्हां दा जिहड़ा सी ओह नाल ही हुंदा सी कि खेतां नूं पानी देना, कपड़े धोने, नहाना ते पानी पीना। अच्छा, यह कोल बन चुकी है नहर। ठीक है जी, ये 1947 की पार्टीशन तो बाद बनी है। तो हुण इस इलाके नूं नहरी पानी सराब करदा या पीटर करते हैं। खूह खत्म हो गए ने। तो चलो अगे जाके तुहानूं दूसरा खूह दिखा लैने आ जनाब। ये किहड़ी सिख फैमिली दा है, कोई पता नहीं कित्थे होणगे लोग जिहड़े इन्हां अपने रकबिਆਂ 'ਚ दो खूह वड्डे लवा गए सन। ਇੱਥੇ ਉਹਨਾਂ ਦਾ ਡੇਰਾ ਹੁੰਦਾ ਸੀ ਉਸ ਫੈਮਿਲੀ ਦਾ। ਗੋ ਕਿ ਇਮਾਰਤਾਂ ਉਸ ਤੋਂ ਬਾਅਦ ਬਣੀਆਂ ਨੇ। ਇਹ ਜਨਾਬ ਆ ਗਿਆ ਦਰਖਤ, ਇਹਦੇ ਥੱਲੇ ਵੇ ਖੂਹ ਦੂਸਰਾ। ਇਹ ਜਨਾਬ ਪੂਰਾ ਰਕਬਾ ਤੁਸੀਂ ਪਿੱਛੇ ਵੇਖੋ, ਉਹਨੂੰ ਇਹ ਪਾਣੀ ਪਿਆਉਂਦੇ ਹੁੰਦੇ ਸਨ। ਇਹ ਖੂਹ ਢੱਗਿਆਂ ਨਾਲ ਜੁਕਦਾ ਹੁੰਦਾ ਸੀ ਤੇ ਢੱਗੇ ਜੋ ਕੇ ਤੇ ਇਹ ਖੂਹ ਤੋਂ ਪਾਣੀ ਕੱਢ ਜਾਂਦਾ ਸੀ। ਤੇ ਮੈਂ ਤੁਹਾਨੂੰ ਕੋਲ ਜਾ ਕੇ ਵਿਖਾਲਣਾ। ਅੱਛਾ, ਇਹਦੇ ਕਿਨਾਰੇ ਤੇ ਵੀ ਬੜਾ ਵੱਡਾ ਪੀਪਲ ਦਾ ਜਾਂ ਦਰਖਤ ਉੱਗਿਆ, ਵੇਖੋ ਤੁਸੀਂ, ਸ਼ਾਇਦ ਬੋੜ ਜਾਂ ਪੀਪਲ ਹੈ। ਤੇ ਜੜ੍ਹਾਂ ਥੱਲੇ ਤੱਕ ਗਈਆਂ ਨੇ। ਮੈਂ ਜ਼ੂਮ ਕਰਕੇ ਦਿਖਾ ਲੈਣਾ ਇਹ ਕਿਸ ਤਰ੍ਹਾਂ ਦਾ ਅੰਦਰੋਂ ਦੀ। 1 ਮਿੰਟ ਜ਼ਰਾ ਦੇਖਣਾ। ਇਹ ਓਏ ਹੋਏ, ਇਹ ਵੀ ਜਨਾਬ ਗੰਦ ਨਾ ਭਰਿਆ। ਇਹ ਵੀ ਖੂਹ ਗੰਦ ਨਾਲ ਭਰਿਆ ਔਰ ਅੰਦਰ ਪਤਾ ਨਹੀਂ ਕਿੱਥੋਂ ਗੰਦ ਇੰਨਾ ਆ ਗਿਆ। ਇਹ ਜੇ ਜਨਾਬ ਪਈਆਂ ਬਜ਼ੁਰਗਾਂ ਦੀਆਂ ਨਿਸ਼ਾਨੀਆਂ। ਦੋਸਤੋ, ਇਹਨਾਂ ਖੂਹਾਂ ਨੂੰ ਕਮ ਸੇ ਕਮ ਰੱਖਿਆ ਹੀ ਜਾ ਸਕਦਾ ਸੀ ਇੱਕ ਨਿਸ਼ਾਨੀ ਦੇ ਤੌਰ ਦੇ ਉੱਤੇ। ਇੱਕ ਜਨਾਬ ਨਵੀਂ ਨਸਲ ਨੂੰ ਪਤਾ ਚੱਲਦਾ, ਬਜ਼ੁਰਗਾਂ ਦੀ ਜਿਹੜੀਆਂ ਫੈਮਲੀਆਂ ਨਿਸ਼ਾਨੀਆਂ ਨੇ ਉਹ ਵੀ ਕਾਇਮ ਰਹਿੰਦੀਆਂ। ਲੇਕਿਨ ਇਹ ਹੁਣ ਇੱਟਾਂ ਜਿਹੜੀਆਂ ਨੇ ਸਾਈਡਾਂ ਤੋਂ ਇਹ ਵੀ ਟੁੱਟਣਾ ਸ਼ੁਰੂ ਹੋ ਗਈਆਂ ਨੇ। ਕਿੱਡੀ ਨਫਾਸਤ ਦੇ ਨਾਲ ਉਸ ਦੌਰ ਦੇ ਵਿੱਚ ਖੂਹ ਬਣਾਏ ਜਾਂਦੇ ਹੁੰਦੇ ਸਨ, ਜਿੱਥੋਂ ਲੋਕੀ ਪਾਣੀ ਪੀਣਾ, ਨਹਾਉਣਾ, ਕੱਪੜੇ ਧੋਣੇ ਔਰ ਉਹਦੇ ਨਾਲ ਫਿਰ ਘਰ ਪਾਣੀ ਘੜਿਆਂ ਦੇ ਵਿੱਚ ਭਰ ਕੇ ਤੇ ਬੀਬੀਆਂ ਉਹ ਲੈ ਕੇ ਜਾਂਦੀਆਂ ਹੁੰਦੀਆਂ ਸਨ ਆਪਣੀ ਫੈਮਿਲੀ ਵਾਸਤੇ। ਤੇ ਇਹ ਜੇ ਅੱਜ ਜਨਾਬ ਉਹ ਬਾਕੀਆਤ ਵੀ ਮੁੱਕਦੀਆਂ ਜਾ ਰਹੀਆਂ। ਲੇਕਿਨ ਹੁਣ ਤੇ ਡੱਲਾਂ ਵੀ ਨਹੀਂ ਲੱਭਦੀਆਂ। ਯਾਨੀ ਅੱਜ ਜਿਸ ਤਰ੍ਹਾਂ ਦਾ ਖੂਹ ਤੁਹਾਨੂੰ ਦਿਖਾਇਆ ਨਾ, ਇਹ ਵੀ ਹੁਣ ਇਸ ਤਰ੍ਹਾਂ ਦਾ ਨਹੀਂ ਮਿਲਦਾ। ਲੋਕਾਂ ਨੇ ਬਿਲਕੁਲ ਪੂਰ ਛੜੇ ਨੇ ਔਰ ਜ਼ਮੀਨਾਂ ਬਣ ਗਈਆਂ ਨੇ। ਲੇਕਿਨ ਇਹ ਤਾਂ ਫਿਰ ਇੱਥੇ ਤੁਹਾਨੂੰ ਇੱਕ ਡੇਰਾ ਨਜ਼ਰ ਆ ਰਿਹਾ। ਠੀਕ ਹੈ ਜੀ, ਇਹ ਦੇਖੋ ਤੁਸੀਂ, ਇਹ ਦਰਖਤ ਦੇ ਕੋਲ ਜਿਹੜਾ ਖੂਹ ਹੈ ਉਹ ਮੈਂ ਤੁਹਾਨੂੰ ਉਹਦੇ ਮੰਜ਼ਰ ਦਿਖਾ ਰਿਹਾ ਵਾਂ। ਠੀਕ ਹੈ ਜੀ, ਇਹ ਪਿੱਛੇ ਨਹਿਰ ਦਾ ਬੰਨ੍ਹ ਨਜ਼ਰ ਆ ਰਿਹਾ, ਉਹ ਦਰਖਤ ਤੁਹਾਨੂੰ ਨਜ਼ਰ ਆ ਰਹੇ ਨੇ। ਇਹ ਪਿੰਡ ਸੁਰੰਗੀਆਂ ਦਾ ਰਕਬਾ ਹੈ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਤੇ ਹੁਣ ਪੀਟਰ ਇੱਥੇ ਲੱਗ ਚੁੱਕੇ ਨੇ ਕਿਉਂਕਿ ਇਹ ਰਕਬਾ ਬਹੁਤ ਜ਼ਰਖੇਜ਼ ਹੈ। ਬੜੀ ਫਸਲ ਇੱਥੇ ਅੱਜ ਕੱਲ੍ਹ ਹੁੰਦੀ ਹੈ ਔਰ ਇਹਦੇ ਨਾਲ ਨਾਲ ਕਣਕ ਤੇ ਮੁੰਜੀ ਤੇ ਹੋਰ ਜਿਹੜੇ ਭੱਠੇ ਨੇ ਉਹ ਵੀ ਹੁੰਦੇ ਨੇ। ਤੇ ਇਹ ਜਨਾਬ ਅਸੀਂ ਉਹ ਦੂਸਰੀ ਡੱਲ ਵੱਲ ਆ ਗਏ। ਇਹ ਦੋ ਖੂਹ ਇੱਥੇ ਪਏ ਨੇ ਜਨਾਬ। ਇਹ ਅਗਰ ਸੁਰੰਗੀਆਂ ਦੇ ਖੂਹ ਨੇ, ਤਰਖਾਣ ਵਾਲੇ ਖੂਹ, ਕੋਈ ਇਹਨਾਂ ਦਾ ਹੈ ਜਿਹੜਾ ਸੁਰੰਗੀਆਂ ਤੋਂ ਉੱਠ ਕੇ ਗਿਆ ਹੋਏ ਤਾਂ ਜ਼ਰੂਰ ਦੱਸਣਾ ਕਿ ਇਹ ਖੂਹ ਜਿਹੜੇ ਨੇ ਕਿਹਦੇ ਹੁੰਦੇ ਸਨ ਤੇ ਅੱਜ ਵੀ ਮੌਜੂਦ ਨੇ। ਲੇਕਿਨ ਇਹ ਅੱਛੀ ਹਾਲਤ ਦੇ ਵਿੱਚ ਨਹੀਂ ਹੈਗੇ। ਦੋਸਤੋ, ਇਹ 2022 ਦੀ ਮੇਰੀ ਆਖਰੀ ਵੀਡੀਓ ਹੈ। 2023 ਦੀ ਵੀਡੀਓ ਦੇ ਨਾਲ ਦੁਬਾਰਾ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਤੇ ਇਹ ਜਨਾਬ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ। ਸਾਡੇ ਆਲਰੇਡੀ 100K ਸਬਸਕ੍ਰਾਈਬਰ ਹੋ ਚੁੱਕੇ ਨੇ। ਤੁਹਾਡੀ ਮਿਹਨਤ ਨਾਲ, ਤੁਹਾਡੀ ਮੁਹੱਬਤ ਨਾਲ ਔਰ ਇਹ ਕ੍ਰੈਡਿਟ ਸਾਰਾ ਤੁਹਾਨੂੰ ਜਾਂਦਾ ਹੈ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।